ਆਦਾਬ ਤੇ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਰਾਹੀਂ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਅਮਰੀਕਾ 'ਚ 10 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 11 ਅਗਸਤ ਸਾਲ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦੇ ਇਸ ਬੁਲਟਨ ਦੇ ਨਾਲ ਆਪ ਸਭ ਦੇ ਰੂਬਰੂ ਅਸੀਂ ਪੰਜਾਬੀ ਰੇਡੀਓ USA ਦੇ ਫ੍ਰੈਂਚਨ ਸਟੂਡੀਓਜ਼ ਤੋਂ ਹਾਜ਼ਰ ਹਾਂ। ਕੈਲੀਫੋਰਨੀਆ ਤੋਂ ਆਉਣ ਵਾਲੀਆਂ ਖਬਰਾਂ ਤੁਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੌਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਔਰ ਇੰਡੀਆ ਮੌਜਬ ਵੇਖਦੇ ਜੇ ਸਮਝਦੇ ਜੇ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਚਾਹੀਦਾ ਹੈ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਇਹ 408-272 5200 4082725200। ਬਾਤ ਨੇ ਖਬਰਾਂ ਹਲੇ ਜੀ। ਪਾਕਿਸਤਾਨ ਸਾਊਦੀ ਅਰਬ ਤੇ ਤੁਰਕੀਆ ਦਾ ਮੱਕਾ ਸਮਝੌਤਾ ਕਿਸੇ ਤੇ ਹਮਲਾ ਕਰਨ ਲਈ ਨਹੀਂ ਬਲਕਿ ਆਪਣੀ ਰਾਖੀ ਵਾਸਤੇ ਇਹ ਆਖਣਾ ਹੈ ਜੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦਾ। ਬਿਲਕੁਲ ਜੀ। ਇਹ ਸਮਝੌਤੇ ਦੇ ਹੋਣ ਤੋਂ ਬਾਅਦ ਹੀ ਈਰਾਨ ਨੇ ਪਹਿਲੀ ਧਮਕੀ ਜਿਹੜੀ ਦਿੱਤੀ ਸੀਗੀ ਨਾ ਉਹ ਇਹੋ ਹੀ ਸੀਗੀ ਕਿ ਸਾਊਦੀ ਅਰਬ ਜਿੱਡੇ ਮਰਜ਼ੀ ਕਾਗਜ਼ੀ ਸਮਝੌਤੇ ਕਰ ਲਵੇ ਉਹਦੀ ਸਲਾਮਤੀ ਦੀ ਜ਼ਮਾਨਤ ਨਹੀਂ ਹੈ। ਜਿਹਦੇ ਤੋਂ ਬਾਅਦ ਫਿਰ ਤੁਰਕੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਸਨ ਉਹਨਾਂ ਨੇ ਆਖਿਆ ਸੀਗਾ ਕਿ ਇਹ ਖਿੱਤੇ ਦੇ ਵਿੱਚ ਅਮਨ ਔਰ ਆਪਣੀ ਰਾਖੀ ਵਾਸਤੇ ਕੀਤਾ ਸਮਝੌਤਾ ਹੈ। ਇਹਦਾ ਮਕਸਦ ਕਿਸੇ ਮੁਲਕ ਦੇ ਉੱਤੇ ਹਮਲਾ ਕਰਨਾ ਨਹੀਂ। ਈਰਾਨ ਦਾ ਨਾਂ ਨਹੀਂ ਸੀ ਉਹਨਾਂ ਨੇ ਲਿਆ, ਲੇਕਿਨ ਉਹਨਾਂ ਨੇ ਇਹ ਜ਼ਰੂਰ ਜਵਾਬ ਦਿੱਤਾ। ਹੁਣ ਪਾਕਿਸਤਾਨ ਨੇ ਬਕਾਇਦਾ ਈਰਾਨ ਨੂੰ ਇਹ ਆਖਿਆ ਹੈ ਕਿ ਇਹ ਜਿਹੜਾ ਇਤਿਹਾਦ ਬਣਿਆ ਤਿੰਨ ਇਸਲਾਮੀ ਮੁਲਕਾਂ ਦਾ, ਸਾਊਦੀ ਅਰਬ ਦਾ, ਤੁਰਕੀਆ ਦਾ, ਪਾਕਿਸਤਾਨ ਦਾ, ਪਹਿਲਾਂ ਦੇ ਡਿਫੈਂਸ ਸਮਝੌਤਾ ਜਿਹੜਾ ਜਿਹਨੂੰ ਮੱਕਾ ਸਮਝੌਤੇ ਦਾ ਨਾਂ ਦਿੱਤਾ ਗਿਆ, ਇਹਦਾ ਮਤਲਬ ਇਹ ਹੈ ਕਿ ਕਿਸੇ ਇੱਕ ਮੁਲਕ ਤੇ ਹਮਲਾ ਕੀਤਾ ਗਿਆ ਤੇ ਦੋਵੇਂ ਮੁਲਕ ਉਸ ਮੁਲਕ ਦੇ ਨਾਲ ਰਲ ਕੇ ਹਮਲਾ ਕਰਨਗੇ। ਇਹੋ ਹੀ ਸਮਝਣਗੇ ਕਿ ਸਾਡੇ ਉੱਤੇ ਹਮਲਾ ਹੋਇਆ। ਵੈਸੇ ਏਦਾਂ ਹੁੰਦਾ ਨਹੀਂ। ਨੈਟੋ ਦੇ ਮੁਲਕਾਂ ਨੇ ਵੀ ਕਦੀ ਏਦਾਂ ਨਹੀਂ ਸਮਝਿਆ, ਲੇਕਿਨ ਅਲਾਮਤੀ ਤੌਰ ਤੇ ਇਹ ਸਭ ਕੁਝ ਹੋਇਆ। ਹੁਣ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਹ ਬਿਆਨ ਦਿੱਤਾ, ਪਰ ਇਸ ਤੋਂ ਪਹਿਲੇ ਇੱਕ ਦਿਨ ਪਹਿਲੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਨੇ ਨਾ ਜਿਹੜੇ ਪਰਵੀਨ ਟੈਲੀਫੋਨਿਕ ਰਾਬਤਾ ਉਹਨਾਂ ਨੇ ਕੀਤਾ ਇਰਾਨੀ ਜ਼ਿੰਮੇਦਾਰਾਂ ਦੇ ਨਾਲ ਔਰ ਉਹਨਾਂ ਨੇ ਸਮਝਾਇਆ, ਭਰੋਸੇ ਦੇ ਵਿੱਚ ਲਿਆ ਔਰ ਉਸ ਤੋਂ ਬਾਅਦ ਫਿਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਹ ਬਿਆਨ ਦਿੱਤਾ। ਤਾਜ਼ਾ ਬਿਆਨ ਜਿਹੜਾ ਹੁਣ ਤੋਂ ਕੁਝ ਘੰਟੇ ਪਹਿਲਾਂ ਈਰਾਨ ਨੇ ਦਿੱਤਾ ਹੈ ਨਾ, ਈਰਾਨ ਨੇ ਇਹ ਆਖਿਆ ਕਿ ਪਾਕਿਸਤਾਨ, ਤੁਰਕੀਆ ਔਰ ਸਾਊਦੀ ਅਰਬ ਦਾ ਆਪਸੀ ਡਿਫੈਂਸ ਸਮਝੌਤਾ ਹੈ ਜਿਹੜਾ ਇਹ ਦੱਸ ਪਾ ਰਿਹਾ। ਹੁਣ ਇਹ ਗੱਲ ਗੌਰ ਕਰਨ ਵਾਲੀ, ਇਹ ਦੱਸ ਪਾ ਰਿਹਾ ਹੈ ਕਿ ਇਸ ਖਿੱਤੇ ਦੇ ਵਿੱਚ ਅਮਰੀਕਾ ਹੈ ਜਿਹੜਾ ਉਹਦੇ ਮਾਮਲੇ ਦੇ ਵਿੱਚ ਹੁਣ ਸੋਚ ਔਰ ਨਜ਼ਰੀਏ ਨੇ ਜਿਹੜੇ ਉਹ ਬਦਲ ਰਹੇ ਨੇ। ਮਿਸਾਲ ਦੇ ਤੌਰ ਤੇ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਅਮਰੀਕਾ ਦੀ ਛੁੱਟੀ ਕਰਾ ਕੇ ਇਹ ਤਿੰਨ ਮੁਲਕ ਨੇ ਉਹ ਕਹਿਣ ਦੇ ਨੇ ਕਿ ਜਿਹੜਾ ਕੰਮ ਤੂੰ ਉਹਦੇ ਕੋਲੋਂ ਲੈਣਾ ਆ ਉਹ ਤੂੰ ਸਾਡੇ ਕੋਲੋਂ ਲੈ। ਇਹ ਸਾਊਦੀ ਅਰਬ ਹੁਣ ਅਮਰੀਕਾ ਦੀ ਬਜਾਏ ਪਾਕਿਸਤਾਨ ਔਰ ਤੁਰਕੀਆ ਦੀ ਸਿਕਿਉਰਿਟੀ ਜਿਹੜੀ ਲੈਣ ਡਿਆ। ਸੋ ਹੁਣ ਖਿੱਤੇ ਦੇ ਮੁਲਕ ਸਮਝਦੇ ਨੇ ਕਿ ਅਮਰੀਕਾ ਉਹਨਾਂ ਦਾ ਬੇਲੀ ਸਿਰਫ ਆਪਣੇ ਮਫਾਦ ਲਈ ਹੈ। ਜਦੋਂ ਉਹਨਾਂ ਤੇ ਬਣਦੀ ਹੈ ਅਮਰੀਕਾ ਉਹਨਾਂ ਦੀ ਕੋਈ ਹਿਫਾਜ਼ਤ, ਕੋਈ ਉਹਨਾਂ ਦੀ ਰਾਖੀ ਨਹੀਂ ਕਰ ਸਕਦਾ, ਕਿਤੇ ਉਹਨਾਂ ਨੂੰ ਨਹੀਂ ਬਚਾ ਸਕਦਾ। ਇਹ ਈਰਾਨੀ ਬਿਆਨ ਹੈ ਜਿਹੜਾ ਇਹ ਉਹਦਾ ਪਸ ਮੰਜ਼ਰ ਦੱਸਿਆ ਮੈਂ ਤੁਹਾਨੂੰ। 27 ਲੱਖ ਅਫਗਾਨੀਆਂ ਨੂੰ ਪਾਕਿਸਤਾਨ ਤੋਂ ਕੱਢਿਆ ਗਿਆ ਹੈ। ਪੰਜਾਬ ਸਰਕਾਰ ਅਜੇ ਵੀ ਫੜਫੜਾਈ ਕਰਨ ਲਈ ਜੀ ਬਿਲਕੁਲ। 2023 ਤੋਂ ਪਾਕਿਸਤਾਨ ਨੇ ਐਲਾਨ ਕਰ ਦਿੱਤਾ ਸੀਗਾ ਕਿ ਜਿੰਨੇ ਗੈਰ ਕਾਨੂੰਨੀ ਅਫਗਾਨੀ ਇੱਥੇ ਰਹਿੰਦੇ ਨੇ ਹਰ ਕੈਂਪ ਦੇ ਵਿੱਚੋਂ ਤੇ ਇੱਕ ਹੱਤਗਰਦਾ ਜਿਹੜਾ ਉਹ ਨਿਕਲਦਾ ਸੀਗਾ। ਜਿਹੜਾ ਹੱਤਗਰਦਾ ਹਮਲਾ ਹੁੰਦਾ ਸੀਗਾ ਉਹਦੀਆਂ ਜਦੋਂ ਨਿਸ਼ਾਨੀਆਂ ਲੱਭਦੀਆਂ ਸੀ, DNA ਟੈਸਟ ਹੁੰਦੇ ਸੀਗੇ ਤੇ ਪਤਾ ਲੱਗਦਾ ਸੀਗਾ ਇਹ ਤੇ ਫਲਾਂ ਮਹਾਜਰ ਕੈਂਪ ਦੇ ਵਿੱਚ ਆ। ਇਹ ਕਟਮ ਕੜਾਈ ਦਾ ਕੰਮ ਪਾਕਿਸਤਾਨੀ ਸਰਕਾਰ ਨੇ ਸ਼ੁਰੂ ਕੀਤਾ ਕਿ ਨਹੀਂ ਜੀ ਸਾਨੂੰ ਇਹ ਚਾਹੀਦੇ ਨਹੀਂ, ਅਸੀਂ ਤਾਂ ਰੱਜੇ, ਤੁਸੀਂ ਸਾਥੋਂ ਰੱਜੇ, ਚਲੋ ਸ਼ਾਬਾਸ਼ ਉਧਰ। ਹਜੇ ਤੱਕ ਦੇ ਆંકੜੇ ਜਿਹੜੇ ਸਰਕਾਰੀ ਪੱਧਰ ਤੇ ਫੈਡਰਲ ਸਰਕਾਰ ਨੇ ਦਿੱਤੇ ਨੇ ਪਾਕਿਸਤਾਨ ਦੀ ਨੇ, ਉਹਨੇ ਆਖਿਆ ਕਿ 26,99,295 ਅਫਗਾਨੀ ਨੇ ਜਿਹੜੇ ਉਹ 2023 ਤੋਂ ਲੈ ਕੇ ਅੱਜ 10 ਅਗਸਤ ਤੱਕ ਪਾਕਿਸਤਾਨ ਤੋਂ ਜਾ ਚੁੱਕੇ ਨੇ। ਪੰਜਾਬ ਸਰਕਾਰ ਦਾ ਇਸ ਮਾਮਲੇ 'ਚ ਆਖਣਾ ਹੈ ਕਿ ਸਿਰਫ ਕੱਲੇ ਪੰਜਾਬ ਦੇ ਵਿੱਚੋਂ 2023 ਤੋਂ ਲੈ ਕੇ ਤੇ ਹੁਣ ਤੱਕ ਜਾਣ ਵਾਲੇ ਅਫਗਾਨ ਨੇ ਜਿਹੜੇ ਉਹਨਾਂ ਦੀ ਗਿਣਤੀ 14,468 ਹੈ। ਇਹ ਅਫਗਾਨ ਨੇ ਜਿਹੜੇ ਇਹਨਾਂ ਦੀ ਵਾਪਸੀ ਹੋ ਗਈ ਹੈ। ਨਾਲ ਹੀ ਫਿਰ ਦੱਸਿਆ ਗਿਆ ਕਿ ਇਸ ਵੇਲੇ ਵੀ ਪੰਜਾਬ ਭਰ ਦੇ ਵਿੱਚ ਜਿਹੜੇ ਹੋਲਡਿੰਗ ਸੈਂਟਰਸ ਨੇ, ਯਾਨੀ ਉਹ ਸੈਂਟਰਸ ਜਿੱਥੇ ਇਹਨਾਂ ਅਫਗਾਨਾਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਫੈਡਰਲ ਸਰਕਾਰ ਦੇ ਸਪੁਰਦ ਕੀਤਾ ਜਾਂਦਾ ਔਰ ਫੈਡਰਲ ਸਰਕਾਰ ਫਿਰ ਇਹਨਾਂ ਨੂੰ ਅਫਗਾਨ ਤੂਰਖਮ ਬਾਰਡਰ ਤੇ ਪੜਾਉਂਦੀ ਹੈ ਔਰ ਉੱਥੋਂ ਅਫਗਾਨਿਸਤਾਨ ਦੇ ਹਵਾਲੇ ਕਰ ਦਿੱਤਾ ਜਾਂਦਾ ਕਿ ਅਸਾਂ ਬੋਜੀ ਆਪਣੇ ਸ਼ਹਿਰੀ। ਹਜੇ ਵੀ ਪੰਜਾਬ ਭਰ ਦੇ ਵਿੱਚ ਐਸੇ 39 ਹੋਲਡਿੰਗ ਸੈਂਟਰਸ ਨੇ ਜਿਹੜੇ ਉਹ ਕੰਮ ਕਰਨ ਦੇ ਨੇ, ਬਿਲਕੁਲ ਐਕਟਿਵ ਨੇ ਔਰ ਉਹਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ 188 ਅਫਗਾਨ ਸ਼ਹਿਰੀ ਨੇ ਜਿਹੜੇ ਉਹ ਮੌਜੂਦ ਨੇ ਜਿਨ੍ਹਾਂ ਨੂੰ ਫੈਡਰਲ ਸਰਕਾਰ ਦੇ ਹਵਾਲੇ ਕਰਕੇ ਅਫਗਾਨਿਸਤਾਨ ਅਪਣਾਇਆ ਜਾਣਾ। ਔਰ ਹਜੇ ਵੀ ਪੰਜਾਬ ਭਰ ਦੇ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਕੋਈ ਅਫਗਾਨੀ ਹੈ ਜਿਹੜਾ ਉਹਨੂੰ ਤੁਸੀਂ ਕੰਮ ਨਾ ਦਵੋ, ਕਿਸੇ ਅਫਗਾਨੀ ਨੂੰ ਕਿਰਾਏ ਤੇ ਘਰ ਨਾ ਦਵੋ, ਨਾ ਕਿਸੇ ਅਫਗਾਨੀ ਨੂੰ ਕਿਰਾਏ ਦੇ ਉੱਤੇ ਦੁਕਾਨ ਮਕਾਨ ਜਾਂ ਕੋਈ ਇਹੋ ਜਿਹੀ ਜਾਇਦਾਦ ਦਵੋ, ਨਾ ਕਿਸੇ ਨੂੰ ਵੇਚੋ। ਸੋ ਇਹਦਾ ਮਤਲਬ ਇਹ ਹੈ ਕਿ ਸਫਾਇਆ ਔਰ ਹੁੰਜਾ ਜਿਹੜਾ ਉਹ ਫੇਰਨ ਦੇ ਵਿੱਚ ਹੁਣ ਸਰਕਾਰ ਕਸਰ ਨਹੀਂ ਕਰ ਰਹੀ ਔਰ ਜਿਹੜਾ ਕੋਈ ਇਹ ਕੰਮ ਕਰੇਗਾ ਉਹਦੇ ਤੇ ਕੈਦ, ਜੁਰਮਾਨੇ ਨੇ ਜਿਹੜੇ ਉਹਨਾਂ ਵਾਸਤੇ ਵੀ ਐਲਾਨਿਆ ਗਿਆ ਹੈ। ਇਹ ਕਾਨੂੰਨ ਦੀ ਰੂਪ ਦੇ ਵਿੱਚ ਸਭ ਕੁਝ ਸਾਹਮਣੇ ਆਇਆ ਜੀ। ਅਮਰੀਕਾ ਦੇ ਵੀਜ਼ੇ ਲਈ $20,000 ਜ਼ਮਾਨਤ ਦੇਣ ਵਾਲੇ ਮੁਲਕਾਂ 'ਚ ਦੱਖਣੀ ਏਸ਼ੀਆ ਦੇ ਮੁਲਕ ਨੇ। ਪਾਕਿਸਤਾਨ ਦਾ ਵੀ ਨਾਂ ਹੈਗਾ ਇਹਦੇ 'ਚ। ਲੋ ਜੀ, ਜਿਨ੍ਹਾਂ ਦੇ ਸਾਹ ਰੁਕੇ ਸਨ ਉਹਨਾਂ ਲਈ ਦੱਸਣ ਦੇ ਆ ਕਿ ਪਾਕਿਸਤਾਨ ਇਹਦੇ 'ਚ ਨਹੀਂ, ਇੰਡੀਆ ਇਹਦੇ 'ਚ ਨਹੀਂ।
ਖਬਰ ਤੇ ਪੁਰਾਣੀ ਹੈ, ਪਰ ਪਾਕਿਸਤਾਨ ਵੱਲੋਂ ਸਰਕਾਰੀ ਪੱਧਰ ਤੇ ਪਹਿਲੀ ਵਾਰ ਇਹਦੀ ਤਸਦੀਕ ਕੀਤੀ ਗਈ ਹੈ ਕਿ ਅਮਰੀਕਾ ਵੱਲੋਂ $20,000 ਦੀ ਜ਼ਮਾਨਤ ਵਿਜ਼ਿਟ ਵੀਜ਼ਾ ਲੈਣਾ ਅਮਰੀਕਾ ਦਾ। ਹੁਣ ਅਮਰੀਕਾ ਨੇ ਦੁਨੀਆ ਭਰ ਦੇ ਬਹੁਤ ਸਾਰੇ ਮੁਲਕ ਜਿੱਥੋਂ ਲੋਕ ਵਿਜ਼ਿਟ ਵੀਜ਼ਾ ਲੈ ਕੇ ਅਮਰੀਕਾ ਆਉਂਦੇ ਸਨ ਔਰ ਇੱਥੇ ਆ ਕੇ ਆਪਣਾ ਸਟੇਟਸ ਚੇਂਜ ਕਰ ਲੈਂਦੇ ਸਨ, ਅਮਰੀਕਾ ਨੇ ਹੁਣ ਉਹਦੇ ਵਾਸਤੇ ਇਹ ਆਖਿਆ ਕਿ ਜਿਨ੍ਹਾਂ ਲੋਕਾਂ ਦੇ ਉੱਤੇ ਸ਼ੱਕ ਹੋਏਗਾ ਸਾਡੀ ਅੰਬੈਸੀ ਉਹਨਾਂ ਨੂੰ ਬਿਲਕੁਲ ਨੀਟ ਐਂਡ ਕਲੀਨ ਨੇ, ਉਹ ਵੀਜ਼ੇ ਦੇ ਹੱਕਦਾਰ ਨੇ। ਇਹ ਵੀਜ਼ਾ ਅਫਸਰ ਸਮਝਦਾ ਹੈ ਨਾ, ਵੀਜ਼ੇ ਦੇ ਹੱਕਦਾਰ ਨੇ, ਵੀਜ਼ਾ ਅਫਸਰ ਉਹਨਾਂ ਕੋਲੋਂ $20,000 ਦੀ ਜ਼ਮਾਨਤ ਮੰਗ ਸਕਦਾ। ਪਾਕਿਸਤਾਨ 'ਚ ਸੋਸ਼ਲ ਮੀਡੀਆ ਤੇ ਖਬਰਾਂ ਗਰਮ ਸਨ ਕਿ ਪਾਕਿਸਤਾਨ ਵੀ ਉਹਦੇ ਵਿੱਚ ਹੈ। ਉਹਦੇ 'ਚ ਜੀ ਨਾ ਤੇ ਪਾਕਿਸਤਾਨ ਆ ਨਾ ਉਹਦੇ 'ਚ ਇੰਡੀਆ ਆ। ਇਹ ਏਸ਼ੀਆਈ ਮੁਲਕ ਨੇ ਜਿਹੜੇ, ਇਹਨਾਂ ਦੇ ਵਿੱਚੋਂ ਕੌਣ ਕੌਣ ਆ ਤੇ ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਇਹਨਾਂ ਦੇ ਵਿੱਚ ਨੇਪਾਲ ਔਰ ਬੰਗਲਾਦੇਸ਼, ਇਹ ਦੋ ਮੁਲਕ ਨੇ। ਨੇਪਾਲ ਔਰ ਬੰਗਲਾਦੇਸ਼ ਦੇ ਲੋਕਾਂ ਨੇ ਜਦੋਂ ਅਮਰੀਕਾ ਦਾ ਵਿਜ਼ਿਟ ਵੀਜ਼ਾ ਲੈਣਾ ਹੈ ਤੇ ਜ਼ਮਾਨਤ ਵਾਸਤੇ $20,000 ਆ ਜਿਹੜਾ ਉਹ ਉਹਨਾਂ ਨੂੰ ਜਮ੍ਹਾਂ ਕਰਾਉਣਾ ਪਏਗਾ, ਔਰ ਜੇ ਉਹਨਾਂ ਦਾ ਓਵਰਸਟੇ ਹੋ ਗਿਆ ਤਾਂ ਵੀ ਇਹ $20,000 ਗਿਆ, ਜਾਂ ਕੋਈ ਹੈਂਕੀ ਫੈਂਕੀ ਹੋ ਗਈ ਤਾਂ ਵੀ $20,000 ਗਿਆ। ਪਰ ਪਾਕਿਸਤਾਨ ਔਰ ਭਾਰਤ ਇਹ ਸ਼ਿਕੰਜੇ ਜਾਂ ਜਾਲ 'ਚ ਆਉਣੋਂ ਬਚ ਗਏ ਨੇ ਜੀ। ਟਰੱਕਾਂ ਵਾਲਿਆਂ ਦੀ ਸਰਕਾਰ ਨਾਲ ਗੱਲਬਾਤ ਸਿਰੇ ਨਾ ਚੜ ਸਕੀ, ਹੜਤਾਲ ਦਾ ਅੱਜ ਤੀਜਾ ਦਿਨ ਹੈ, ਕੀ ਅਪਡੇਟ ਆ? ਬਿਲਕੁਲ ਜੀ, ਇਹ ਗੱਲਬਾਤ ਸੀਗੀ ਕਿ ਪੈਟਰੋਲ ਆ ਜਿਹੜਾ ਉਹ ਰੋਜ਼ਵਾਰ ਤੁਸੀਂ ਮਹਿੰਗਾ ਕਰਨ ਦੇ ਜੇ। ਪਹਿਲਾਂ ਤਾਂ ਇਹ ਸੀਗਾ ਕਿ ਅਸੀਂ ਇਸ ਤਰੀਕੇ ਨੂੰ ਨਹੀਂ ਮੰਨਦੇ। ਦੂਜਾ ਇਹ ਹੈ ਕਿ ਸਾਨੂੰ ਸਰਕਾਰੀ ਪੱਧਰ ਦੇ ਉੱਤੇ ਇੱਕ ਜਿਹੜਾ ਕਿਰਾਇਆ ਡਿਕਲੇਅਰ ਕੀਤਾ ਜਾਂਦਾ, ਲੈਂਦੇ ਤਾਂ ਨਹੀਂ, ਇਹ ਮਨਮਾਨੀਆਂ ਹੀ ਚੱਲਦੀਆਂ। ਉਹ ਸਰਕਾਰੀ ਨੋਟੀਫਿਕੇਸ਼ਨ ਜਿਹੜਾ ਉਹਦੇ 'ਚ ਵੀ ਕਿਰਾਇਆ ਵਧਾਇਆ ਜਾਏ, ਮਤਲਬ ਕਿ ਸਰਕਾਰੀ ਨੋਟੀਫਿਕੇਸ਼ਨ 'ਚ ਵੀ ਕਿਰਾਇਆ ਵਧੇਗਾ, ਫਿਰ ਇਹਨਾਂ ਦੀ ਮਨਮਾਨੀ ਦਾ ਜਿਹੜਾ ਉਹ ਵੀ ਵਧੇਗਾ। ਇੱਕ ਤੇ ਇਸ ਗੱਲ ਦਾ ਪੱਖ ਇਹ ਹੈ। ਦੂਜਾ, ਆਲ ਪਾਕਿਸਤਾਨ ਗੁੱਡਸ ਟਰਾਂਸਪੋਰਟ ਇਤਿਹਾਦ ਦੇ ਮਲਕ ਸ਼ਹਿਜ਼ਾਦ ਨੇ ਜਿਹੜੇ, ਉਹਨਾਂ ਨੇ ਆਖਿਆ ਹੈ ਕਿ ਸਾਡੀ ਜਿਹੜੀ ਹੈ ਉਹ ਗੱਲਬਾਤ ਸਰਕਾਰ ਦੇ ਨਾਲ ਹੋਈ ਔਰ ਫੈਡਰਲ ਸਰਕਾਰ ਦੇ ਦੋ ਵਜ਼ੀਰਾਂ ਦਾ ਨਾਂ ਸਾਹਮਣੇ ਆਇਆ। ਇੱਕ ਤੇ ਉਹਨਾਂ ਦੇ ਵਿੱਚੋਂ ਸੜਕਾਂ ਦੇ ਜਿਹੜੇ ਵਜ਼ੀਰ ਨੇ ਅਬਦੁਲ ਅਲੀਮ ਖਾਨ ਹੋਣੇ, ਦੂਜੇ ਨੇ ਪੈਟਰੋਲੀਅਮ ਦੇ ਵਜ਼ੀਰ ਅਲੀ ਮਲਕ ਔਰ ਤੀਜੇ ਵਜ਼ੀਰ ਨੇ ਪੋਰਟ ਐਂਡ ਸ਼ਿਪਿੰਗ ਦੇ। ਇਹਨਾਂ ਤਿੰਨਾਂ ਦੇ ਨਾਲ ਇਹਨਾਂ ਦੀ ਔਰ ਫਿਰ ਖਜ਼ਾਨੇ ਦੀ ਜਿਹੜੀ ਫੈਡਰਲ ਮਿਨਿਸਟਰੀ ਹੈ ਉਹਦੇ ਜ਼ਿੰਮੇਦਾਰਾਂ ਦੇ ਨਾਲ ਗੱਲਬਾਤ ਹੋਈ ਔਰ ਗੱਲਬਾਤ ਦਾ ਇਹ ਦੌਰ ਵੀ ਨਾਕਾਮ ਹੋ ਗਿਆ, ਜਿਹਦੇ ਤੋਂ ਬਾਅਦ ਮੁਲਕ ਭਰ ਦੇ ਵਿੱਚ ਟਰੱਕਾਂ ਕੰਟੇਨਰਾਂ ਨੇ ਹੜਤਾਲ ਕਰ ਦਿੱਤੀ ਹੈ, ਜਾਮ ਕਰ ਦਿੱਤਾ ਹੈ। ਔਰ ਉਹ ਕਹਿੰਦੇ ਨੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਾਂ ਸਾਡੇ ਨਾਲ ਗੱਲਬਾਤ ਦੇ ਨਾਲ ਕੋਈ ਰਾਹ ਨਹੀਂ ਸਰਕਾਰ ਕੱਢਦੀ, ਅਸੀਂ ਹੜਤਾਲ ਤੇ ਹਾਂ। ਸੋ ਇਹ ਹੜਤਾਲ ਹੈ ਜਿਹੜੀ ਇਹਦਾ ਤੀਜਾ ਦਿਨ ਅੱਜ ਹੋ ਗਿਆ ਜੀ। ਟਾਊਨਸ਼ਿਪ ਪੁਲਿਸ ਨੇ ਨਨਾਨ ਭਰਜਾਈ ਨੂੰ ਗ੍ਰਿਫਤਾਰ ਕੀਤਾ ਸੀ, ਉਹਨਾਂ ਦੀ ਮੌਤ ਦਾ ਮਸਲਾ ਚੋਖਾ ਹੀ ਖਲੋ ਗਿਆ ਹੈਗਾ, ਕੀ ਅਪਡੇਟ ਹੈ? ਇਹ ਪ੍ਰਵੀਨ 17.5 ਸਾਲਾਂ ਦੀ ਆਮਨਾ ਔਰ ਉਹਦੀ 22 ਸਾਲਾਂ ਦੀ ਭਰਜਾਈ ਹੈ ਜਿਹੜੀ ਅਨਮੋਲ, ਇਹਨਾਂ ਦਾ ਤਾਲੁਕ ਆ ਜਿਹੜਾ ਇਹ ਸੀਗਾ ਜੀ ਪਤੋਕੀ ਵਾਲੀ ਸਾਈਡ ਤੇ ਕਿਸੇ ਜ਼ਿਲ੍ਹੇ ਤੇ। ਲਾਹੌਰ ਜੀ ਦਾ ਕੰਮ ਕਰਨ ਲਈ ਉੱਥੋਂ ਦੇ ਉਕਾਲੇ ਤੱਕ ਦੇ ਪਰਾਂ ਸਾਹੀਵਾਲ ਤੱਕ ਦੇ ਲੋਕ ਵੀ ਲਾਹੌਰ 'ਚ ਕੰਮ ਕਰਨ ਆ ਜਾਂਦੇ ਨੇ। ਇਹ ਵੀ ਨਨਾਨ ਭਰਜਾਈ ਨੇ ਜਿਹੜੀਆਂ ਇਸੇ ਤਰ੍ਹਾਂ ਕੰਮ ਕਰਨਾਈਆਂ ਸੀਗੀਆਂ। ਹੁਣ ਇਹਨਾਂ ਦੇ ਉੱਤੇ ਫਰਾਡ, ਚੋਰੀ ਔਰ ਡਕੈਤੀ ਔਰ ਧੋਖਾਧੜੀ, ਇਹ 4 ਸ਼ਿਕਾਇਤਾਂ ਦੇ ਰਾਹੀਂ ਲੋਕਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕੀਤਾ ਔਰ ਕਹਿੰਦੇ ਨੇ ਕਿ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਇਹਨਾਂ ਦੋਹਾਂ ਨੂੰ ਬਹੁਤ ਮਾਰਿਆ ਕੁੱਟਿਆ ਗਿਆ। ਪੁਲਿਸ ਨੇ ਜਾ ਕੇ ਉਸੇ ਤਰ੍ਹਾਂ ਫੱਟਰ ਹਾਲਤ 'ਚ ਇਹਨਾਂ ਨੂੰ ਥਾਣੇ ਲਿਆਂਦਾ। ਫਿਰ ਤਾਜ਼ਾ ਖਬਰ ਇਹ ਲੱਭੀ ਕਿ ਇਹ ਦੋਵੇਂ ਜਿਹੜੀਆਂ ਨਨਾਣ ਭਰਜਾਈ ਸਨ ਇਹ ਨਸ਼ਾ ਕਰਦੀਆਂ ਸਨ। ਅੱਛਾ, ਹੁਣ ਥਾਣੇ ਦੇ ਅੰਦਰ ਇਹ ਤਰਲੇ ਕਰਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਥਾਣੇ ਦੇ ਅੰਦਰ ਦੀਆਂ ਕਿ ਉਹਨਾਂ ਨੂੰ ਕਹਿਣ ਦੀਆਂ ਕਿ ਸਾਨੂੰ ਨਾ ਨਸ਼ਾ ਦੇ ਦੇਵੋ। ਪੁਲਿਸ ਦਾ ਇਹ ਕਹਿਣਾ, ਉਸ ਤੋਂ ਬਾਅਦ ਫਿਰ ਪਤਾ ਲੱਗਾ ਕਿ ਦੋਵੇਂ ਇਹ ਬੀਬੀਆਂ ਨੇ ਜਿਹੜੀਆਂ ਮਰ ਗਈਆਂ। ਹੁਣ ਆਮ ਸ਼ੱਕ ਇਹ ਜਾਣ ਡਿਆ ਕਿ ਪੁਲਿਸ ਵਾਲਿਆਂ ਨੇ ਮਾਰ ਕੇ ਤੇ ਤਸ਼ੱਦਦ ਕੀਤਾ, ਇਹਨਾਂ ਕੋਲ ਜੁਰਮ ਮਨਾਉਣ ਦੇ ਸੀਗੇ ਤੇ ਮਰ ਗਈਆਂ। ਪੁਲਿਸ ਵਾਲਿਆਂ ਨੇ ਜਿਹੜੇ ਕਹਿਣ ਦੇ ਨੇ ਕਿ ਨਹੀਂ ਜੀ, ਇਹਨਾਂ ਦਾ ਟੈਸਟ ਵੀ ਹੋ ਗਏ ਆ, ਪੋਸਟਮਾਰਟਮ ਵੀ ਹੋ ਗਿਆ ਆ। ਹੁਣ ਕਹਿਣ ਦੇ ਨੇ ਕਿ ਦੱਬੀਆਂ ਦੀ ਕਬਰ ਪੁੱਟ ਕੇ ਦੁਬਾਰਾ ਤੋਂ ਪੋਸਟਮਾਰਟਮ ਜਿਹੜਾ ਹੋਣ ਡਿਆ ਕਿਉਂਕਿ ਇੱਕ ਜੁਡੀਸ਼ੀਅਲ ਇਨਕੁਆਇਰੀ ਦੀ ਲੱਗ ਗਈ। ਪੁਲਿਸ ਵਾਲਿਆਂ ਦਾ ਇਹ ਕਹਿਣਾ ਹੈ ਕਿ ਇਹ ਨਸ਼ੇ ਤੋਂ ਮਰੀਆਂ ਸਨ, ਜੇਲ੍ਹ ਦੇ ਵਿੱਚ, ਥਾਣੇ ਦੇ ਵਿੱਚ, ਹਵਾਲਾਤ 'ਚ ਅਸੀਂ ਨਸ਼ਾ ਨਹੀਂ ਦਿੱਤਾ, ਜਿਹਦੇ ਕਾਰਨ ਪਹਿਲੇ ਇੱਕ ਨੂੰ ਹਾਰਟ ਅਟੈਕ ਹੋਇਆ, ਉਸ ਤੋਂ ਬਾਅਦ ਦੂਜੀ ਨੂੰ ਹਾਰਟ ਅਟੈਕ ਹੋਇਆ ਔਰ ਇਹ ਦੋਵੇਂ ਹਾਰਟ ਅਟੈਕ ਨਾਲ ਮਰੀਆਂ ਨੇ ਔਰ ਪਹਿਲੀ ਪੋਸਟਮਾਰਟਮ ਰਿਪੋਰਟ ਦੀ ਤਸਦੀਕ ਕਰਦੀ ਹੈ। ਕੁੜੀਆਂ ਦੇ ਮਾਪਿਆਂ ਨੇ, ਵਾਲੀ ਵਾਰਸਾਂ ਨੇ ਆਖਿਆ ਕਿ ਨਹੀਂ ਜੀ, ਸਾਡੀਆਂ ਕੁੜੀਆਂ ਤੇ ਜ਼ੁਲਮ ਹੋਇਆ ਔਰ ਉਹਦੇ ਤਹਿ ਤੇ ਮਰੀਆਂ ਨੇ, ਅਸੀਂ ਇਨਸਾਫ ਚਾਹੁੰਦੀਆਂ। ਇਧਰੋਂ ਸੋਸ਼ਲ ਮੀਡੀਆ ਤੇ ਗੱਲ ਮਚ ਗਈ ਕਿਉਂਕਿ ਕੁਝ ਦਿਨ ਪਹਿਲਾਂ ਹੀ ਗਾਜ਼ੀ ਰੋਡ ਲਾਹੌਰ ਦੀ ਇੱਕ ਗੁੰਗੀ ਵੈਰੀ ਤੇ ਨਹੀਂ, ਇੱਕ ਪਾਗਲ ਕੁੜੀ ਹੈ ਜਿਹੜੀ, ਉਹਨੂੰ ਇੱਕ ASI ਹੈ ਜਿਹੜਾ ਉਹ ਪਹਿਲਾਂ ਥਾਣੇ ਲੈ ਗਿਆ, ਮੰਗਦੀ ਸੀਗੀ। ਉਸ ਤੋਂ ਬਾਅਦ ਇਹ ਸਕੈਂਡਲ ਸਾਹਮਣੇ ਆਇਆ ਕਿ ਉਸ ਕੁੜੀ ਦੇ ਨਾਲ ਉਹਨੇ ਬਲਾਤਕਾਰ ਕੀਤਾ ਹੈ। ਉਹ ਮਾਮਲਾ ਜਿਹੜਾ ਉਹ ਵੀ ਤੁਰਨ ਡਿਆ ਆ, ਉਹਨੂੰ ਸਸਪੈਂਡ ਕਰਕੇ ਗ੍ਰਿਫਤਾਰ ਵੀ ਕਰ ਲਿਆ ਆ। CCTV ਫੁਟੇजेस ਵੀ ਲੱਭਣ ਡਈਆਂ ਕਿ ਉਹਨੂੰ ਕਿਦਾਂ ਮੋਟਰਸਾਈਕਲ ਤੇ ਬਿਠਾ ਕੇ ਲਿਆਣ ਡਿਆ। ਥਾਣੇ ਦਾ ਅਮਲਾ ਵੀ ਮੁਅੱਤਲ ਕਰ ਦਿੱਤਾ ਗਿਆ। ਬੀਬੀਆਂ ਦੇ ਮਾਮਲੇ 'ਚ ਮਰੀਮ ਨਵਾਜ਼ ਹੋਣੇ ਜਿਹੜੀਆਂ ਲਹਿੰਦੇ ਪੰਜਾਬ ਦੀਆਂ CM ਨੇ, ਉਹ ਕਹਿੰਦੀਆਂ ਨੇ ਕਿ ਇਹ ਤੇ ਮੇਰੀ ਰੈੱਡ ਲਾਈਨ ਆ। ਇਹ ਰੈੱਡ ਲਾਈਨ ਇਹ ਕਿ ਤੁਹਾਡੇ ਥਾਣਿਆਂ 'ਚ ਬੀਬੀਆਂ ਮਹਿਫੂਜ਼ ਨਹੀਂ ਆ। ਹੁਣ ਇਹ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਚੱਲਣ ਡਈ ਹੈ ਇਸ ਨਨਾਣ ਭਰਜਾਈ ਦੀ, ਉਹਦੇ 'ਚ ਇਹ ਆਖਿਆ ਜਾ ਰਿਹਾ ਕਿ ਪੁਲਿਸ ਵਾਲਿਆਂ ਮਾਰਿਆ। ਪੁਲਿਸ ਵਾਲੇ ਹੱਥ ਜੋੜਨ ਦੇ ਨੇ ਜੀ, ਅਸੀਂ ਨਹੀਂ ਮਾਰਿਆ, ਨਸ਼ੇ ਤੋਂ ਟੁੱਟੀਆਂ ਪਈਆਂ ਸਨ, ਦੋਵਾਂ ਨੂੰ ਹਾਰਟ ਅਟੈਕ ਹੋਇਆ ਤੇ ਅੱਗੇ ਪਿੱਛੇ ਮਰੀਆਂ ਨੇ। ਹੁਣ ਪਹਿਲੀ ਪੋਸਟਮਾਰਟਮ ਰਿਪੋਰਟ ਜਿਹੜੀ ਉਹਨੂੰ ਪਰਾਂ ਕਰ ਦਿੱਤਾ ਗਿਆ ਹੈ।
ਨਵੀਂ ਹੁਣ ਜੁਡੀਸ਼ੀਅਲ ਇਨਕੁਆਇਰੀ ਲੱਗੀ ਏ, ਇਹਦੇ ਚ ਕੀ ਸਾਹਮਣੇ ਆਉਂਦਾ ਹੈ, ਵਾਕਈ ਹਾਰਟ ਅਟੈਕ ਨਾਲ ਮਰੀਆਂ ਜਾਂ ਕੋਈ ਹੋਰ ਗੱਲਬਾਤ ਹੈ, ਕਿਉਂਕਿ ਪਹਿਲੀ ਪੋਸਟਮਾਰਟਮ ਰਿਪੋਰਟ ਕਹਿੰਦੀ ਹੈ ਕਿ ਇਹਨਾਂ ਦੇ ਸਰੀਰ ਦੇ ਉੱਤੇ ਅਣਗਿਣਤ ਸਿਰਿੰਜਾਂ ਦੇ ਨਿਸ਼ਾਨ ਸਨ, ਜਿੱਦਾਂ ਹੁਣ ਨਸ਼ਈ ਲਾਉਂਦੇ ਨੇ ਇਹਨਾਂ ਦੇ ਵੀ ਸਨ, ਪਰ ਕਿਤੇ ਵੀ ਮਾਰਨ ਕੁੱਟਣ ਦਾ ਕੋਈ ਨਿਸ਼ਾਨ ਨਹੀਂ ਹੈ। ਔਰ ਆਪਸ ਦੀ ਗੱਲ ਹੈ ਕਿ ਪੁਲਿਸ ਵਾਲੇ ਜਦੋਂ ਕਿਸੇ ਨਸ਼ਈ ਨੂੰ ਫੜ ਲੈਂਦੇ ਨੇ ਤੇ ਉਹਨੂੰ ਡੱਕਦੇ ਨਹੀਂ, ਉਹਨੂੰ ਮਾਰਦੇ ਨਹੀਂ, ਕਿਉਂਕਿ ਉਦੋਂ 2 ਚਪੇੜਾਂ ਦੀ ਮਾਰ ਹੁੰਦਾ ਆ। ਵੇਖੋ ਹੁਣ ਇਸ ਕੇਸ 'ਚ ਕੀ ਮਾਮਲੇ ਸਾਹਮਣੇ ਆਉਂਦੇ ਜੀ। ਮਸੂਦੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਦੇ ਉੱਤੇ ਵੀ ਵੇਖ ਸਕਦੇ ਜੀ। ਹਫਤੇ 5 ਦਿਨ ਇਹ ਖਬਰਾਂ ਆਉਂਦੀਆਂ ਜੀ। ਅਮਰੀਕਾ ਮੌਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਗੈਰ ਜਾਨਬਦਾਰ ਖਬਰਾਂ ਨੂੰ ਜੇ ਤੁਸੀਂ ਇਸ ਕਾਬਲ ਸਮਝਦੇ ਜੇ ਕਿ ਇਹ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾ ਲਈ ਫਾਇਦਾਮੰਦ ਸਾਬਤ ਹੋ ਸਕਦੀਆਂ ਨੇ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।